ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਾਂ ਗੱਲਬਾਤ ਕਰਾਂਗੇ ਘਰੇਲੂ ਨੁਸਖਿਆਂ, ਹੋਮ ਰੈਮਡੀਜ਼ ਆ ਉਸ ਦੇ ਬਾਰੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਹੀ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸਤਨਾਮ ਸਿੰਘ ਕਮਲਜੀਤ ਬੈਂਸ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕਿਰਨ ਅਤੇ ਕਮਲ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ ਸੁਖਵਿੰਦਰ ਕੌਰ ਲਿਵਿੰਗਸਟਨ, ਬਹਾਦਰ ਸਿੰਘ ਗਿੱਲ ਫਰੈਜ਼ਨੋ, ਹਰਮਿੰਦਰ ਸਿੰਘ ਫਰੈਜ਼ਨੋ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਆਓ ਆਪਾਂ ਇਸ ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਹੁਣ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ ਜੀ। ਉਹ ਲੈ ਸਕਦੇ ਹੈਗੇ ਸੁਗੰਧ ਤੇ ਸੂਰਜਮੁਖੀ ਦੇ ਬੀਜ। ਉਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਸਕਦੇ। ਜੇ ਨਹੀਂ ਸੂਰਜਮੁਖੀ ਦੇ ਬੀਜ ਮਿਲਦੇ ਤਾਂ ਆਪਣੇ ਦੂਜੇ ਤਰਬੂਜ ਦੇ ਬੀਜ ਲੈ ਸਕਦੇ ਹੈਗੇ। ਉਹ ਵੀ ਵਧੀਆ ਚੀਜ਼ ਹੈ। ਨਾਲ ਬਰਾਬਰ ਦੋਏ ਲਈ, ਜਾਂ ਫਿਰ ਤੁਸੀਂ ਖਸਖਸ ਲੈ ਲਓ, ਜਾਂ ਸੂਰਜਮੁਖੀ ਦੇ ਬੀਜ ਜਾਂ ਤਰਬੂਜ ਦੇ ਬੀਜ, ਦੋਵਾਂ ਚੋਂ ਜਿਹੜਾ ਮਰਜ਼ੀ ਇੱਕ ਮਿਲ ਜਾਵੇ। ਉਹ ਬਰਾਬਰ ਲੈ ਕੇ ਉਹ ਲੈਣੇ ਹੈਗੇ ਤੁਸੀਂ। ਤੇ ਔਲਾ, ਸਰਪਗੰਧਾ ਤੇ ਗਲੋ, ਇਹ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹੈਗੇ। ਨਹੀਂ ਤਾਂ ਜਿਹੜੀ ਬੜੀ ਹਾੜਾਂ ਹੁੰਦੀਆਂ, ਪੀਲੀਆਂ ਹਾੜਾਂ ਜਿਹੜੀਆਂ ਹੁੰਦੀਆਂ, ਉਹ ਤੇ ਸੁੰਡ ਤੇ ਮਿਸ਼ਰੀ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹੈਗੇ। ਫਿਰ ਐਪਲ ਦੇ ਜੂਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਤੁਸੀਂ ਲੈ ਸਕਦੇ ਹੈਗੇ। ਚੁਕੰਦਰ ਦੇ ਜੂਸ ਨਾਲ ਨਿੰਬੂ ਨਿਚੋੜ ਕੇ ਇਹ ਪੀ ਸਕਦੇ ਹੈਗੇ। ਅਨਾਰਾਂ ਦਾ ਜੂਸ ਲੈ ਲਓ, ਜਿੰਨਾ ਕਿ ਤੁਸੀਂ ਪੀਣਾ, ਵਿੱਚੋਂ 2 ਚਮਚੇ ਅਦਰਕ ਦਾ ਰਸ ਇਹ ਪਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ 2 ਚਮਚੇ ਪਿਆਜ਼ ਦਾ ਰਸ, 2 ਚਮਚੇ ਆਪਣੇ ਅਦਰਕ ਦਾ ਰਸ ਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਲਿਆ ਕਰੋ। ਤਰਬੂਜ ਜਿੰਨਾ ਤੁਸੀਂ ਖਾਓਗੇ ਉਨਾ ਫਾਇਦਾ ਕਰਦਾ ਜੀ ਛੇਤੀ। ਤਰਬੂਜ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੋ। ਜੂਸ ਪੀ ਲਓ, ਖਾ ਲਓ ਭਾਵੇਂ ਜਿਸ ਤਰ੍ਹਾਂ ਸਾਰਾ ਜੀਅ ਕਰਦਾ। ਫਿਰ ਗਾਜਰਾਂ ਦਾ ਮੁਰੱਬਾ ਤੁਸੀਂ ਉਹ ਖਾ ਸਕਦੇ ਹੈਗੇ। ਇਹ ਵੀ ਘਟਾਉਂਦਾ ਜੀ ਆਪਣੇ ਬਲੱਡ ਪ੍ਰੈਸ਼ਰ ਨੂੰ। ਫਿਰ ਲੀਚੀਆਂ ਇਹ ਘਟਾਉਂਦੀਆਂ ਹੈਗੀਆਂ ਲੀਚੀਆਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ ਜੀ। ਫਿਰ ਅੱਗੇ ਚੱਲਦੇ ਹੈਗੇ। ਤੁਸੀਂ ਜਿਹੜੇ ਕਹਿੰਦੇ ਬਾਲ ਝੜਦੇ ਹੈਗੇ, ਬਾਲ ਝੜਨੇ ਮਤਲਬ ਤੁਸੀਂ ਜੇ ਬੇੜਿਆਂ ਦਾ ਚੂਰਨ ਹੁੰਦਾ, ਉਹਦਾ ਪਾਊਡਰ ਜਿਹਾ ਲੈ ਕੇ ਜਾਂ ਬਣਾ ਕੇ, ਬੇੜਿਆਂ ਦਾ ਪਾਊਡਰ ਮਿਲ ਜਾਂਦਾ ਜੀ ਬਣਿਆ ਬਣਾਇਆ, ਉਹਦੇ ਵਿੱਚ ਮੈਂ ਪਾਣੀ ਪਾ ਕੇ ਉਹ ਤੁਸੀਂ ਆਪਣੇ ਮਿਕਸ ਜਿਹਾ ਕਰਕੇ ਬਾਲਾਂ ਵੱਲ ਲਗਾ ਕੇ ਘੰਟੇ ਬਾਅਦ ਤੁਸੀਂ ਨਹਾ ਲਓ। ਗਲੇ ਦੇ ਨਾਲ ਜਿਹੜੇ ਬਾਲ ਵੀ ਜਿਹੜੇ ਚਿੱਟੇ ਆ ਉਹ ਕਾਲੇ ਹੋਣ ਲੱਗ ਜਾਂਦੇ ਹੈਗੇ, ਜਾਂ ਫਿਰ ਸਫੇਦ ਨਹੀਂ ਆਉਂਦੇ ਬਾਲ, ਇਹਦੇ ਨਾਲ ਗਲੇ ਬਾਲ ਝੜਨੇ ਤੇ ਹਟ ਜਾਂਦੇ। ਤੇ ਆਪਣੇ ਨਹੀਂ ਤਾਂ ਫਿਰ ਤਿਰਫਲਾ ਪਾਊਡਰ ਜਿਹੜਾ ਹੁੰਦਾ, ਉਹ 2-3 ਚਮਚੇ ਪਾਣੀ ਵਿੱਚ ਭਿਓ ਕੇ ਰੱਖ ਦਿਓ ਗਲਾਸ 'ਚ, ਉਹ ਪਾਣੀ ਨਾਲ ਤੁਸੀਂ ਸਿਰ ਨਹਾਓ, ਇਹਦੇ ਨਾਲ ਵੀ ਬਾਲਾਂ ਨੂੰ ਫਰਕ ਪੈ ਜਾਂਦਾ ਜੀ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ 300 ਗ੍ਰਾਮ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ। 30 ਗ੍ਰਾਮ ਵਿੱਚ ਮੈਂ ਔਲੇ ਪਾਉਣੇ ਹੈਗੇ, ਜਿਹੜੇ ਸੁੱਕੇ ਵਾਲੇ ਹੁੰਦੇ, ਉਹਨਾਂ ਨੂੰ ਪਾ ਕੇ ਅੱਗ ਬਾਲ ਕੇ ਥੱਲੇ ਹੌਲੀ ਹੌਲੀ ਉਹਨਾਂ ਨੂੰ ਪਕਾਈ ਜਾਣਾ ਹੈਗਾ। ਜਦ ਐਨ ਔਲੇ ਜਿਹੇ ਰੰਗ ਛੱਡ ਦੇਵੇ ਆਪਣਾ ਤੇਲ ਦੇ ਵਿੱਚ, ਤਾਂ ਉਹਨੂੰ ਭੁੰਨ ਕੇ ਉਹ ਤੇਲ ਦੀ ਤੁਸੀਂ ਮਾਲਿਸ਼ ਕਰ ਲਿਆ ਕਰੋ। ਇਹ ਵੀ ਬਾਲਾਂ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਪੈਰ ਦਾ ਗੁੱਠਾ ਸੁੰਦਾ ਹੈਗਾ, ਉਹ ਤਾਂ ਉਹਨੇ ਤੁਸੀਂ 2 ਚਮਚੇ ਅਦਰਕ ਦਾ ਰਸ, 2 ਚਮਚੇ ਲਸਣ ਦਾ ਰਸ ਇਹ ਲੈ ਕੇ ਇਹਦੀ ਆਪਣੇ ਪੈਰ ਦੀ ਮਾਲਿਸ਼ ਕਰੇ ਜੀ। ਗੁੱਠਾ ਜਿੱਥੇ ਸੁੰਦਾ ਹੈਗਾ ਉਹਦੀ ਆਪਣੇ ਮਾਲਿਸ਼ ਕਰਨੀ ਹੈਗੀ ਤੁਸੀਂ। ਫਿਰ ਨਹੀਂ ਤਾਂ ਕਸੁੰਬੇ ਦਾ ਤੇਲ, ਉਹ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਨਾਰੀਅਲ ਦਾ ਤੇਲ ਲੈ ਲਓ ਤੁਸੀਂ 150 ਗ੍ਰਾਮ, ਵਿੱਚੋਂ 10 ਗ੍ਰਾਮ ਪਾਉਣਾ ਹੈਗਾ ਤੁਸੀਂ ਆਪਣੇ ਜੈਫਲ, ਨਟਮੈਗ ਜਿਹੜਾ ਹੁੰਦਾ, ਉਹਦਾ ਪਾਊਡਰ ਮਿਲ ਜਾਂਦਾ ਹੈਗਾ, ਉਹ ਮਿਕਸ ਕਰਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਕੁਝ ਕਰਨਾ ਤਾਂ ਆਪਣੇ ਇਕੱਲੀ ਅਦਰਕ ਦੀ ਗੱਠੀ ਲੈ ਕੇ ਉਹਨੂੰ ਵਿਚਾਲਿਓਂ ਕੱਟ ਲਓ, ਇੱਕ ਨੂੰ ਕੱਟ ਕੇ ਇੱਕ ਫਲੈਟ ਜਿਹੀ ਬਣ ਜਾਊਗੀ, ਉਹਦੇ ਨਾਲ ਉਹ ਗੁੱਠੇ 'ਤੇ ਘਸਾਈ ਚੱਲੋ, ਪੈਰ 'ਤੇ ਘਸਾਈ ਚੱਲੋ, ਉਹ ਵੀ ਉਹਨੇ ਵਧੀਆ ਚੀਜ਼ ਰਹੂਗੀ। ਨਹੀਂ ਤਾਂ ਅਦਰਕ ਤੇ ਲਸਣ ਦੀ ਤੁਸੀਂ ਚਟਨੀ ਜੀ ਬਣਾ ਕੇ ਖਾ ਲਿਆ ਕਰੋ, ਇਹ ਵੀ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰ ਦਿੰਦੀ ਹੈਗੀ। ਫਿਰ ਨਹੀਂ ਤਾਂ ਸੁੰਡ ਤੇ ਅਗਰ, ਇਹ 2 ਦਵਾਈਆਂ ਬਰਾਬਰ ਲੈ ਕੇ ਤੇ ਇਹਦੇ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚੋਂ।
ਆਪਣੇ ਪੈਰ ਸੁੰਨ ਹੋਣੇ ਨੂੰ ਆਪਣੇ ਠੀਕ ਕਰ ਦਿੰਦੀ ਹੈਗੀ ਹੈ। ਨਹੀਂ ਕੁਝ ਕਰਨਾ ਤਾਂ ਉਹਨੇ ਤਿਲਾਂ ਦੇ ਤੇਲ ਦੇ ਵਿੱਚ ਵੀ ਨੂਣ ਪਾ ਕੇ ਉਹਦੀ ਮਾਲਿਸ਼ ਕਰ ਲਿਆ ਕਰੋ। ਜੇ ਤੁਹਾਨੂੰ ਉਹਨੇ ਮਿਲਦੀ ਹੈਗੀ ਇੱਥੇ ਪਿੱਪਲਾ ਮੂਲ, ਇਹ ਲੈਣੀ ਹੈ 20 ਗ੍ਰਾਮ, ਚੌਪ ਚੀਨੀ ਲੈਣੀ ਹੈਗੀ 100 ਗ੍ਰਾਮ, ਸਿੰਧਾ ਨੂਣ ਲੈਣਾ ਹੈਗਾ 30 ਗ੍ਰਾਮ। ਇਹ ਤੁਸੀਂ ਮਿਕਸ ਕਰਕੇ ਚੀਜ਼ਾਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾਣਾ ਹੈਗਾ ਜੀ। ਤੁਸੀਂ ਇਹ ਖਾ ਲਿਆ ਕਰੋ। ਇਹ ਵੀ ਬਲੱਡ ਦੀ ਸਰਕੂਲੇਸ਼ਨ ਉਹਨੇ ਤੇਜ਼ ਕਰ ਦਿੰਦਾ। ਅਤੇ ਜਿਹੜੇ ਕਹਿੰਦੇ ਸੀਗੇ ਉਹਨੇ ਸਿਗਰਟ, ਜਿਹੜੇ ਕਹਿੰਦੇ ਸੀਗੇ ਵੀ ਸਿਗਰਟ ਛੱਡਣੀ ਮੰਗਦੇ ਹੈਗੇ, ਉਹ ਤਾਂ ਜਿਹੜੀ ਜੰਗ ਹੜਾਂ ਹੁੰਦੀਆਂ ਜੀ ਕਾਲੀਆਂ, ਉਹਦੇ ਮੋਟੇ ਮੋਟੇ ਚਾਹੇ ਸਾਫ ਦੀ ਉਹਦੇ ਮੈਂ ਭਾਵੇਂ ਨਹੀਂ ਤਾਂ 2 ਟੁਕੜੇ ਕਰਕੇ ਉਹ ਮੂੰਹਾਂ ਪਾ ਕੇ, ਜਾਂ ਜੀ ਕਰੇ ਸਿਗਰਟ ਪੀਣਾ, ਉਹ ਮੂੰਹਾਂ ਪਾ ਕੇ ਤੁਸੀਂ ਜੰਗ ਹੜ ਚੂਸਣ ਲੱਗ ਜਾਓ। ਇਹਦੇ ਨਾਲ ਹੌਲੀ ਹੌਲੀ ਥਾਰੀ ਆਪਣੇ ਸਿਗਰਟ ਦੀ ਜਿਹੜੀ ਆਦਤ ਹੈ ਉਹਨੇ ਹਟ ਜੂਗੀ ਜੀ। ਇਹਦੇ ਨਾਲ ਕੁਛ ਨਹੀਂ ਕਰਨਾ ਹੈਗਾ, ਪਰ ਜੰਗ ਹੜ ਮੂੰਹਾਂ ਪਾ ਕੇ ਆਪਣੇ ਚੂਸਣ ਲੱਗ ਜਾਏ ਕਰੋ। ਗਲੇ ਥਾਟੇ ਟੁੱਡਾ ਆਪਣੇ ਕਲੀਨ ਹੋ ਜਾਏ ਕਰੂਗਾ ਗਲੇ ਆਪਣੇ। ਉਹ ਵੀ ਸਿਹਤ ਵਾਸਤੇ ਗੁੱਡ ਹੈ ਜੀ। ਜੰਗ ਹੜ ਜੇ ਖਾਂਦਾ ਰਹੇ ਬੰਦੇ ਨੂੰ ਕੈਂਸਰ ਨਹੀਂ ਹੁੰਦਾ। ਇੱਕ ਬੁੱਕਵਾਂ ਡਾਕਟਰ ਦੀ ਸੀਗੀ ਜੀ, ਉਹ ਮੈਂ ਪੜ੍ਹਦਾ ਸੀਗਾ, ਮੈਂ 2 ਹਫ਼ਤੇ ਹੋ ਗਏ, ਹਕੀਮ ਦੀ ਕਿਸੇ ਦੀ ਬੁੱਕ ਸੀਗੀ। ਉਹ ਵੀ ਹੜ ਖਾਣੇ ਵਾਲਿਆਂ ਨੂੰ ਵੀ ਕੈਂਸਰ ਬਹੁਤ ਘੱਟ ਹੁੰਦਾ ਜੀ। ਨਹੀਂ ਤਾਂ ਦੂਸਰਾ ਇਲਾਜ ਹੈਗਾ ਤਾਂ ਇੱਕ ਤੁਸੀਂ ਆਪਣੇ ਸ਼ਹਿਦ ਲੈ ਕੇ ਉਹਦੇ ਵਿੱਚ ਮੈਂ ਥੋੜ੍ਹੀ ਜਾਂ 2 ਚਮਚੇ ਸਮਝ ਲਓ ਦਾਲਚੀਨੀ ਲੈਣੀ, 2-3 ਚਮਚੇ ਸ਼ਹਿਦ ਦੇ ਲੈ ਲੈਣੇ। ਉਹਦਾ ਇਸ ਤਰ੍ਹਾਂ ਜਾਮ ਜਿਹਾ ਬਣਾ ਕੇ ਬਣ ਜੂਗਾ ਜਦ, ਤੋਂ ਇੱਕ ਸ਼ੀਸ਼ੀ ਮਾ ਪਾ ਕੇ ਤੁਸੀਂ ਰੱਖ ਲਓ। ਜਦ ਥਾਰਾ ਜੀ ਕਰਦਾ ਸਿਗਰਟ ਪੀਣੇ ਨੂੰ, 1 ਉਂਗਲੀ ਭਰ ਕੇ ਮੂੰਹ ਦੇ ਵਿੱਚੋਂ ਉਹ ਜੀਭ 'ਤੇ ਲਗਾ ਲਈ ਉਹਨੇ, ਹੌਲੀ ਹੌਲੀ ਉਹ ਚੂਸੀ ਗਏ। ਇਹਦੇ ਨਾਲ ਵੀ ਥਾਰਾ ਆਪਣੇ ਸਿਗਰਟ ਦਾ ਜਿਹੜੀ ਭੱਲ ਜੀ ਹੈ ਉਹ ਹਟ ਜੂਗੀ ਜੀ ਪੀਣੇ 'ਤੇ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਅਜਵਾਇਣ 100 ਗ੍ਰਾਮ, ਇਹ ਵੀ ਸਿਗਰਟ ਛਡਾਉਣ ਦੀ ਇਲਾਜ ਹੈ ਜੀ। 100 ਗ੍ਰਾਮ ਤੁਸੀਂ ਅਜਵਾਇਣ ਲੈਣੀ ਹੈ। ਬੜੀ ਸੌਂਫ ਜਿਹੜੀ ਹੁੰਦੀ 100 ਗ੍ਰਾਮ ਲੈਣੀ ਹੈਗੀ। ਕਾਲਾ ਨੂਣ ਲੈਣਾ ਹੈਗਾ 60 ਗ੍ਰਾਮ। ਇਹ ਉਹਨੇ ਕੁੱਟ ਕੇ ਤੁਸੀਂ ਉਹਨੇ ਥੋੜ੍ਹਾ ਜਿਹਾ ਵਿੱਚੋਂ ਇਹਦੇ ਨਿੰਬੂ ਨੂੰ ਚੋੜ ਕੇ ਗਿੱਲਾ ਜਿਹਾ ਕਰਕੇ ਇਹਨੂੰ ਧੁੱਪ ਜਿਹਾ ਸੁਕਾ ਕੇ ਚੂਰਨ ਜਿਹਾ ਬਣਾ ਲਿਆ ਤੁਸੀਂ। ਇਹਦਾ ਜਦ ਬਣ ਗਿਆ ਚੂਰਨ ਜਿਹਾ, ਉਹ ਤਾਂ ਸ਼ੀਸ਼ੀ ਮਾ ਪਾ ਕੇ ਰੱਖ ਲਓ। ਜਦ ਥਾਰਾ ਸਿਗਰਟ ਪੀਣੇ ਨੂੰ ਜੀ ਕਰਦਾ, ਚੁਟਕੀ ਉਹਨੇ ਮੂੰਹ ਦੇ ਵਿੱਚੋਂ ਪਾ ਲਈ ਅਤੇ ਹੌਲੀ ਹੌਲੀ ਚੁੱਸੀ ਗਏ ਉਹਨੂੰ। ਗਲੇ ਸਾਰਾ ਹਾਜ਼ਮਾ ਠੀਕ ਹੋ ਜੂਗਾ। ਗਲੇ ਸਿਗਰਟ ਦੀ ਆਪਣੇ ਭੱਲ ਜੀ ਉੱਡ ਜਾਂਦੀ। ਅਤੇ ਜੇ ਤੁਸੀਂ ਪਿਆਜ਼ ਦਾ ਰਸ ਰੋਜ਼ ਲਾਜ਼ਮੀ ਥੋੜ੍ਹਾ ਜਿਹਾ ਪੀਣ, 2-4 ਚਮਚੇ ਹੀ ਭਾਵੇਂ ਪੀ ਲੈ ਕਰੇ ਜੀ। ਇਹ ਵੀ ਆਪਣੇ ਸਿਗਰਟ ਛਡਾਉਣੇ ਨੂੰ ਫਾਇਦਾ ਕਰਦਾ ਜੀ। ਪਾਣੀ ਮੈਂ ਘੋਲ ਕੇ ਪਿਆਜ਼ ਦਾ ਰਸ ਪੀ ਲਿਆ, ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਨੀਂਦ ਘੱਟ ਆਉਂਦੀ ਹੈਗੀ, ਉਹ ਤੁਸੀਂ ਆਪਣੇ ਗਾਜਰਾਂ ਦੇ ਜੂਸ ਦੇ ਵਿੱਚੋਂ ਥੋੜ੍ਹਾ ਜਿਹਾ ਉਹਨੇ ਨਟਮੈਗ ਜਿਹੜਾ ਹੁੰਦਾ 2 ਚੁਟਕੀਆਂ ਉਹ ਪਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਜਾਂ ਨਹੀਂ ਆਪਣੇ ਗਾਜਰਾਂ ਦਾ ਜੂਸ ਪੀਣਾ ਜਾਂ ਪੈਣ ਲੱਗੇ ਤੁਸੀਂ 2 ਚੁਟਕੀਆਂ ਨਟਮੈਗ ਦੀਆਂ ਅਤੇ ਚਮਚਾ ਸ਼ਹਿਦ ਦਾ ਉਹ ਮਿਕਸ ਕਰਕੇ ਭਾਵੇਂ ਉਹ ਚੱਟ ਲਿਆ ਕਰੋ ਤੁਸੀਂ। ਇਹ ਵੀ ਨੀਂਦ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਤੁਸੀਂ ਆਪਣੇ ਲੈਣੀ ਹੈਗੀ ਖਸਖਸ ਲੈ ਕੇ, ਅਤੇ ਆਪਣੇ ਜਿਹੜੇ 4 ਮਗਜ਼ ਹੁੰਦੇ ਹੈਗੇ, 4 ਮਗਜ਼ ਅਤੇ ਖਸਖਸ, ਇਹ ਬਰਾਬਰ ਲੈ ਕੇ ਇਹ ਤੁਸੀਂ ਬਣਾ ਕੇ ਰੱਖ ਲਓ। ਇਹ ਤੁਸੀਂ ਆਪਣੇ ਚਮਚਾ ਆਪਣੇ ਲੈ ਸਕਦੇ ਹੈਗੇ, ਚਮਚਾ 1.5 ਚਮਚਾ ਇਹ ਤੁਸੀਂ ਲੈਣ ਲਾ ਜਾਓ। ਇਹ ਠੀਕ ਕਰ ਦਿੰਦੀ ਨੀਂਦ ਨੂੰ। ਫਿਰ ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। 1 ਸਿਓ ਖਾ ਕੇ ਮੁਰੱਬੇ ਦਾ ਦੁੱਧ ਪੀ ਲਿਆ ਕਰੋ ਤੁਸੀਂ, ਉਹ ਵੀ ਨੀਂਦ ਲੈਣੇ ਮੈਂ ਵਧੀਆ। ਫਿਰ ਸ਼ਾਮ ਦੇ ਟਾਈਮ ਤੁਸੀਂ ਪੁਦੀਨੇ ਦੀ ਚਾਹ ਬਣਾ ਕੇ ਪੀ ਲਿਆ ਕਰੋ। ਖੰਡ ਦੀ ਜਗ੍ਹਾ ਉਹਦੇ ਵਿੱਚੋਂ ਥੋੜ੍ਹਾ ਸ਼ਹਿਦ ਪਾ ਲਿਆ, ਇਹ ਵੀ ਵਧੀਆ ਚੀਜ਼ ਹੁੰਦੀ ਹੈ ਨੀਂਦ ਵਾਸਤੇ। ਜਿਹੜੇ ਕਹਿੰਦੇ ਤੇ ਹਿਜਕੀ ਹੁੰਦੀ ਹੈ, ਜਦ ਹਿਜਕੀ ਆਉਂਦੀ ਹੈ ਤਾਂ ਉਹਨੇ ਥੋੜ੍ਹਾ ਜਿਹਾ ਅਦਰਕ ਕੱਟ ਕੇ 1 ਟੁਕੜਾ ਜਿਹਾ ਮੂੰਹ ਪਾ ਕੇ ਉਹਨੂੰ ਚੂਸਣ ਲੱਗ ਜਾਓ ਜੀ, ਉਹ ਆਪਣੇ ਹਿਜਕੀ ਨੂੰ ਹਟਾ ਦਿੰਦਾ। ਨਹੀਂ ਤਾਂ ਅੱਧਾ ਚਮਚਾ ਸੁੰਢ ਦਾ 1 ਕੱਪ ਦੁੱਧ ਮਾ ਉਬਾਲ ਕੇ ਉਹ ਤੁਸੀਂ ਆਪਣੇ ਪੀ ਲਓ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਫਿਰ ਸੁੰਢ, ਔਲਾ ਅਤੇ ਮਗਾਂ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਕੋਸੇ ਪਾਣੀ ਨਾਲ ਇਹਦਾ ਲੈ ਸਕਦੇ ਹੈਗੇ ਜੀ। ਜਾਂ ਫਿਰ ਤੁਸੀਂ 1 ਕੱਪ ਪਾਣੀ ਦੇ ਵਿੱਚੋਂ 5-6 ਛੋਟੀਆਂ ਇਲਾਇਚੀਆਂ ਉਬਾਲ ਕੇ ਉਹ ਤੁਸੀਂ ਉਹਨੇ ਪੀ ਲਓ, ਉਹ ਹਿਜਕੀ ਹਟਾ ਦਿੰਦਾ। ਨਹੀਂ ਤਾਂ ਐਂ ਕਰੋ, ਤਵਾ ਗਰਮ ਕਰਕੇ ਉਹਦੇ ਉੱਤੇ ਤੁਸੀਂ ਮਾਹਾਂ ਦੀ ਦਾਲ ਜਿਹੜੀ ਹੁੰਦੀ ਉਹ ਸਿਰ ਦਿਓ ਥੋੜ੍ਹੀ, ਜਿਹੜਾ ਉਹਦਾ ਧੂੰਆਂ ਜਿਹਾ ਹੋਊਗਾ ਉਹ ਧੂੰਆਂ ਤੁਸੀਂ ਅੰਦਰ ਖਿੱਚਣਾ ਹੈਗਾ, ਉਹ ਹਿਜਕੀ ਨੂੰ ਹਟਾ ਦਿੰਦਾ। ਜੇ ਨਹੀਂ ਮਾਹਾਂ ਦੀ ਦਾਲ ਦਾ ਲੈਣਾ ਤੁਸੀਂ ਥੋੜ੍ਹੀ ਹਿੰਗ ਦੀ ਡਲੀ ਉਹ ਸਿਰ ਦਿਓ, ਉਹਦਾ ਧੂੰਆਂ ਤੁਸੀਂ ਆਪਣੇ ਅੰਦਰ ਖਿੱਚ ਲਓ, ਉਹ ਵੀ ਹਿਜਕੀ ਨੂੰ ਹਟਾ ਦਿੰਦਾ ਹੈਗਾ ਜੀ। ਜਾਂ ਫਿਰ ਤੁਸੀਂ ਆਪਣੇ ਦਹੀਂ ਦੀ ਕੌਲੀ ਦੇ ਵਿੱਚੋਂ 1 ਚਮਚਾ ਥੋੜ੍ਹੀ 1 ਚਮਚਾ ਸੁੰਢ ਪਾ ਲੈਣੀ ਹੈਗੀ ਅਤੇ ਥੋੜ੍ਹੀ ਵਿੱਚੋਂ 1 ਚੁਟਕੀ ਹਿੰਗ ਦੀ ਪਾ ਕੇ ਉਹ ਖਾ ਲਓ, ਉਹ ਵੀ ਆਪਣੇ ਹਿਜਕੀ ਨੂੰ ਹਟਾ ਦਿੰਦੀ ਹੈ। ਜਾਂ ਫਿਰ ਕਲੌਂਜੀ ਨੂੰ ਤੁਸੀਂ ਦਹੀਂ ਦੇ ਵਿੱਚੋਂ ਪਾ ਕੇ ਖਾ ਸਕਦੇ ਹੈਗੇ। ਥੋੜ੍ਹਾ ਜੀਰਾ ਪਾ ਲਓ, ਕਾਲੀ ਮਿਰਚ ਪਾ ਲਓ, ਜੀਰਾ ਪਾ ਕੇ ਥੋੜ੍ਹੀ ਆਪਣੇ ਕਲੌਂਜੀ ਪਾ ਕੇ ਉਹ ਖਾਣ ਲੱਗ ਜਾਓ, ਉਹ ਵੀ ਆਪਣੇ ਹਿਜਕੀ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਔਲਾ ਜਿਹੜਾ ਹੁੰਦਾ ਤਾਜ਼ਾ ਔਲਾ ਜੇ ਤੁਹਾਨੂੰ ਇੱਥੇ ਮਿਲਦਾ ਉਹ ਥੋੜ੍ਹੇ ਕੱਟ ਕੇ ਮੂੰਹ ਪਾ ਕੇ ਹੌਲੀ ਹੌਲੀ ਚੂਸਣ ਦਾ ਜੋ ਵੀ ਹਿਜਕੀ ਨੂੰ ਬੰਦ ਕਰ ਦਿੰਦਾ ਜੀ। ਫਿਰ ਨਹੀਂ ਤਾਂ ਤੁਸੀਂ ਆਪਣੇ 2-3 ਲੌਂਗ ਪਾਣੀ ਉਬਾਲ ਕੇ 1 ਚਮਚਾ ਅਦਰਕ ਦਾ ਥੋੜ੍ਹਾ ਜਿਹਾ ਅਦਰਕ ਪਾ ਲਓ ਵਿੱਚ ਭਾਵੇਂ
ਉਹ ਉਬਾਲ ਕੇ ਤੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਤੁਸੀਂ ਦਿਨ ਬਾਅਦ 2-3 ਵਾਰੀ ਪੀਣ ਲੱਗ ਜਾਓ। ਇਹਦੇ ਨਾਲ ਵੀ ਸਾਰੀ ਹਿਜਕੀ ਦੀ ਪ੍ਰੋਬਲਮ ਆਪਣੇ ਠੀਕ ਹੋ ਜਾਂਦੀ ਹੈ ਜੀ। ਜਿਹੜੇ ਕਹਿੰਦੇ ਸੀਗੇ ਲੱਤਾਂ ਦੁਖਦੀਆਂ ਹੈਗੀਆਂ, ਪਿੰਜਣੀਆਂ ਜਾਂ ਦੁਖਦੀਆਂ ਰਹਿੰਦੀਆਂ ਹੈਗੀਆਂ, ਉਹ ਤਾਂ ਆਪਣੇ ਦੁੱਧ ਦੇ ਵਿੱਚੋਂ ਤੁਸੀਂ ਲਸਣ ਦੀ 2-3 ਕਲੀਆਂ ਪਾ ਕੇ ਉਹ ਉਬਾਲ ਕੇ ਪੀਣ ਲੱਗ ਜਾਓ ਜੀ। ਜਾਂ ਐਂ ਕਰੋ ਤੁਸੀਂ ਦੁੱਧ ਉਬਾਲ ਕੇ ਲਸਣ ਵਾਲਾ ਦੁੱਧ ਬਣਾ ਲਿਆ, ਜਾਂ ਤੁਸੀਂ 1 ਚਮਚਾ ਤੁਸੀਂ ਔਲਾ ਪਾਊਡਰ ਖਾ ਕੇ ਉੱਪਰੋਂ ਇਹ ਲਸਣ ਵਾਲਾ ਦੁੱਧ ਪੀ ਲਿਆ ਕਰੋ। ਇਹ ਵੀ ਬਹੁਤ ਛੇਤੀ ਆਰਾਮ ਕਰ ਦਿੰਦਾ ਜੀ। ਜਿਹਦੇ ਨਾਲ ਫਿਰ ਜ਼ਿਆਦਾ ਫਾਸਟ ਤੁਸੀਂ ਕਰਨਾ ਔਲੇ ਦਾ ਚੂਰਨ ਲਸਣ ਵਾਲੇ ਦੁੱਧ ਨਾਲ ਤੁਸੀਂ ਆਪਣੇ ਲੈ ਲਿਆ ਕਰੋ। ਅਤੇ ਪਪੀਤਾ ਤੁਸੀਂ ਰੋਜ਼ ਖਾਣ ਲੱਗ ਜਾਓ, ਇਹ ਵੀ ਵਧੀਆ ਚੀਜ਼ ਹੁੰਦੀ ਪਪੀਤਾ। ਜੇ ਪਪੀਤੇ ਦੇ ਵਿੱਚੋਂ ਜੇ ਤੁਸੀਂ ਅਦਰਕ ਦਾ ਰਸ ਮਿਲਾਉਣਾ 2-3 ਚਮਚੇ ਉਹ ਤੁਸੀਂ ਮਿਲਾ ਲਓ ਤਾਂ ਵੀ ਹੋਰ ਛੇਤੀ ਫਾਇਦਾ ਹੋ ਜਾਊਗਾ ਤੁਹਾਨੂੰ ਇਹਦੇ ਨਾਲ। ਫਿਰ ਫੁੱਲ ਮਖਾਣੇ ਤੁਸੀਂ ਖਾ ਲਿਆ ਕਰੋ, 15-20 ਫੁੱਲ ਮਖਾਣੇ ਦੇਸੀ ਘੀ ਮੈਂ ਪਹਿਲਾਂ ਭੁੰਨ ਲਿਆ ਕੇ ਉਹ ਫਿਰ ਉਹਨੇ ਖਾ ਲਿਆ ਕਰੋ। 15-20 ਫੁੱਲ ਮਖਾਣੇ 40 ਦਿਨ ਲਗਾਤਾਰ ਖਾਓ, ਉਹਨੇ ਲੱਤਾਂ ਦਾ ਜਿਹੜਾ ਦਰਦ ਹੁੰਦਾ ਸਾਰਾ ਦੂਰ ਹੋ ਜਾਂਦਾ ਜੀ। ਫਿਰ ਜੇ ਤੁਹਾਨੂੰ ਲੱਗਦਾ ਵੀ ਉਹਨੇ ਸੋਜਾ ਸਾਜਾ ਤਾਂ ਨਹੀਂ ਹੈਗਾ ਲੱਤਾਂ 'ਚ, ਜੇ ਤੁਹਾਨੂੰ ਲੱਗਦਾ ਵੀ ਸੋਜਾ ਮਾੜਾ ਮੋਟਾ ਹੈਗਾ ਤਾਂ ਤੁਸੀਂ ਪਨਰਵਾ ਆਸਬ ਲੈ ਸਕਦੇ ਹੈਗੇ। ਪਨਰਵਾ ਆਸਬ ਇਹ ਜਿਸ ਤਰ੍ਹਾਂ ਬੋਤਲ ਦੇ ਉੱਤੇ ਲਿਖਿਆ ਹੋਊਗਾ, 4 ਚਮਚੇ ਤੁਸੀਂ ਇਹਦੇ ਲੈ ਸਕਦੇ ਹੋ। 4 ਚਮਚੇ ਪਾਣੀ ਦੇ ਪਾ ਕੇ ਇਹ ਤੁਸੀਂ ਆਪਣੇ ਲੈ ਲਿਆ ਕਰੋ। ਇਹ ਵੀ ਲੱਤਾਂ ਦੇ ਸੋਜੇ ਵਾਸਤੇ, ਜੇ ਸੋਜਾ ਸਾਜਾ ਗਿੱਟਿਆਂ ਦਾ ਸੋਜਾ ਹੋਇਆ ਵਾ ਤਾਂ ਉਹਦੇ ਨਾਲ ਹਟ ਜਾਂਦਾ ਜੀ। ਜਿਹੜੇ ਗਿੱਟਿਆਂ ਦਾ ਸੋਜਾ ਜਿਹਾ ਕਹਿੰਦੇ ਸੀਗੇ ਉਹ ਯੂਜ਼ ਕਰ ਸਕਦੇ ਹੈਗੇ। ਵੀ ਗਿੱਟਿਆਂ ਦੇ ਸੋਜੇ ਵਾਸਤੇ ਜਾਂ ਲੱਤਾਂ ਦੇ ਸੋਜੇ ਵਾਸਤੇ ਇਹ ਤੁਸੀਂ ਉਹਨੇ ਸੁੰਡ ਲੈਣੀ ਹੈਗੀ, ਅੱਧਾ ਚਮਚਾ ਕਰੇਲੇ ਦਾ ਰਸ ਕੱਢ ਕੇ, ਤਾਜ਼ੇ ਕਰੇਲੇ ਦਾ ਰਸ ਕੱਢ ਕੇ 2-3 ਚਮਚੇ ਉਹ ਮਿਕਸ ਕਰ ਦੇਣੇ ਪਾਣੀ ਦੇ ਗਿਲਾਸ ਮਾ ਅਤੇ ਵਿੱਚੋਂ 1 ਨਿੰਬੂ ਨੂੰ ਜੋੜ ਕੇ ਇਹ ਤੁਸੀਂ ਆਪਣੇ ਪੀ ਲਿਆ ਕਰੋ। ਇਹ ਵੀ ਆਪਣੇ ਲੱਤਾਂ ਦੇ ਸੋਜੇ ਵਾਸਤੇ, ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਫਿਰ ਨਹੀਂ ਤਾਂ ਪੱਕੇ ਵੇ ਕੇਲੇ ਹੀ 2 ਖਾ ਲਿਆ ਕਰੋ, ਉਹ ਵੀ ਆਪਣੇ ਠੀਕ ਹੈਗਾ ਲੱਤਾਂ ਦੇ ਸੋਜੇ ਵਾਸਤੇ। ਫਿਰ ਸ਼ਤਾਵਰ ਪਾਊਡਰ ਤੁਹਾਨੂੰ ਸਟੋਰਾਂ 'ਚ ਮਿਲ ਜਾਂਦਾ ਜੀ ਆਮ। 1 ਚਮਚਾ ਇਹਦਾ ਅਤੇ 1 ਚਮਚਾ ਸ਼ਹਿਦ ਦਾ ਇਹ ਖਾ ਕੇ ਉੱਪਰੋਂ ਕੋਸਾ ਜਿਹਾ ਦੁੱਧ ਪੀ ਲਿਆ ਕਰੋ। ਫਿਰ ਗੂਗਲ ਦੀਆਂ ਗੋਲੀਆਂ ਤੁਸੀਂ ਲੈ ਸਕਦੇ ਹੈਗੇ, ਜਿਹੜੀ ਮਰਜ਼ੀ ਗੂਗਲ ਦੀਆਂ ਗੋਲੀਆਂ ਤੁਹਾਨੂੰ ਮਿਲ ਜਾਵੇ ਇੱਥੇ, ਯੋਗਰਾਜ ਗੂਗਲ ਦੀਆਂ ਮਿਲ ਜਾਵੇ, ਮਹਾਯੋਗਰਾਜ ਗੂਗਲ ਦੀਆਂ ਮਿਲ ਜਾਵੇ, ਉਹ ਤੁਸੀਂ ਆਪਣੇ ਲੈ ਲਿਆ ਕਰੋ 2 ਗੋਲੀਆਂ। ਉਹ ਤੁਸੀਂ ਉਹਦੇ ਨਾਲ ਵੀ ਫਾਇਦਾ ਹੋ ਜਾਂਦਾ ਜੀ। ਜਿਹੜੇ ਉਹਨੇ ਕਹਿੰਦੇ ਸੀਗੇ ਜੇ ਤੁਹਾਨੂੰ ਹੁੰਦਾ ਕਈ ਵਾਰੀ ਕਮਜ਼ੋਰੀ ਫੀਲ ਹੁੰਦੀ ਹੈਗੀ ਤਾਂ ਤੁਸੀਂ ਆਪਣੇ ਚਵਨਪ੍ਰਾਸ਼ ਇਹ ਤੁਸੀਂ ਆਪਣੇ ਲੈ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ, ਕਦੇ ਕਮਜ਼ੋਰੀ ਬੰਦੇ ਨੂੰ ਦੂਰ ਕਰ ਦਿੰਦਾ, ਕਦੇ ਤਾਕਤ ਜੀ ਵੀ ਆ ਜਾਂਦੀ ਥੋੜ੍ਹੀ। ਜਿਹੜੇ ਕਹਿੰਦੇ ਸੀਗੇ ਬੁਖਾਰ ਜਿਹਾ ਰਹਿੰਦਾ ਹੈਗਾ ਬੱਚੇ ਨੂੰ, ਉਹ ਤੁਲਸੀ 2-4 ਪੱਤੇ ਨਹੀਂ ਤਾਂ ਸੁੱਕਾ ਪਾਊਡਰ ਮਿਲ ਜਾਂਦਾ, ਅੱਧਾ ਕੁ ਚਮਚਾ ਉਹਦਾ ਤੁਲਸੀ ਦੇ ਪਾਊਡਰ ਦਾ ਅਤੇ 2-3 ਕਾਲੀਆਂ ਮਿਰਚਾਂ, ਅੱਧੀ ਕੁ ਮੱਘ ਇਹ ਪਾ ਕੇ ਚਾਹ ਜੀ ਬਣਾ ਕੇ ਮਿਸ਼ਰੀ ਪਿਲਾ ਕੇ ਨਿਆਣੇ ਨੂੰ ਪਿਲਾ ਦੇ ਕਰੇ। 6 ਸਾਲ ਦਾ ਨਿਆਣਾ ਹੈਗਾ ਉਹ ਆਪਣੇ ਕਹਿੰਦੇ ਸੀ ਵਧੀਆ ਚੀਜ਼ ਹੋਊਗੀ ਇਹ। ਜੇ ਕਿਸੇ ਕਿਸਮ ਦਾ ਬੁਖਾਰ ਹੋਵੇ ਤਾਂ ਮਹਾ ਸੁਦਰਸ਼ਨ ਚੂਰਨ ਇਹ ਹੁੰਦਾ ਜੀ, ਇਹਦਾ ਤੁਸੀਂ ਮੇਰੇ ਖਿਆਲ ਅੱਧਾ ਚਮਚਾ ਨਿਆਣੇ ਨੂੰ ਤਾਂ ਬਹੁਤ ਹੋਊਗਾ। ਅੱਧਾ ਕੁ ਚਮਚੇ ਦਾ ਤੁਸੀਂ ਆਪਣੇ ਜੇ ਸ਼ੀਸ਼ੀ ਦੇ ਉੱਤੇ ਲਿਖਿਆ ਵਾ ਹੋਇਆ ਖੁਰਾਕ ਜੀ, ਉਸ ਤਰ੍ਹਾਂ ਤੁਸੀਂ ਆਪਣੇ ਉਹ ਦੇ ਸਕਦੇ ਹੈਗੇ ਪਾਣੀ ਦੇ ਨਾਲ। ਜਾਂ ਫਿਰ ਤੁਸੀਂ ਆਪਣੇ ਦੇ ਸਕਦੇ ਹੈਗੇ ਕਾਲੀ ਮਿਰਚਾਂ, ਮਗਾਂ, ਸੁੰਡ ਇਹ ਪੀਸ ਕੇ ਬਰਾਬਰ ਜਿਹੀਆਂ ਤੁਸੀਂ ਕਰ ਲਓ। ਅੱਧਾ ਚਮਚਾ ਇਹਦਾ ਅਤੇ ਗੁੜ ਦੇ ਵਿੱਚ ਮਿਲਾ ਕੇ ਉਹ ਸਵੇਰ ਸਾਂਝੇ ਨੂੰ ਖਿਲਾਉਣ ਲੱਗ ਜਾਓ ਜੀ। ਇਹਦੇ ਨਾਲ ਵੀ ਬੁਖਾਰ ਨੂੰ ਫਾਇਦਾ ਹੋ ਜਾਊਗਾ। ਨਹੀਂ ਤਾਂ ਤੁਸੀਂ ਆਪਣੇ ਜਿਹੜੇ ਹੁੰਦੇ ਆ 4-5 ਜਿਸ ਤਰ੍ਹਾਂ ਪਹਿਲਾਂ ਦੱਸਿਆ ਮੈਂ, ਅੱਧਾ ਕੁ ਚਮਚਾ ਤੁਲਸੀ ਦਾ ਜੇ ਸੁੱਕਾ ਪਾਊਡਰ ਹੈ, ਜੇ ਪੱਤੇ ਹੈਗੇ ਤਾਂ 3-4 ਪੱਤੇ ਉਹਦੇ ਅਤੇ ਕਾਲੀ ਮਿਰਚ ਅਤੇ ਥੋੜ੍ਹੀ ਮਘ ਅਤੇ ਵਿੱਚੋਂ ਖੰਡ ਦੀ ਜਗ੍ਹਾ 7 ਪਤਾਸੇ ਪਾਉਣੇ ਹੈ ਜੀ, ਜਿਹੜੇ ਆ ਖਾਣੇ ਵਾਲੇ ਪਤਾਸੇ ਹੁੰਦੇ ਇਹ ਉਬਾਲ ਕੇ ਚਾਹ ਜੀ ਬਣਾ ਕੇ ਉਹ ਪਿਲਾ ਦੇ ਕਰੋ। ਇਹ ਵੀ ਆਪਣੇ ਬਹੁਤ ਵਧੀਆ ਚੀਜ਼ ਹੈ। ਪਤਾਸਿਆਵਾਂ ਪਾਉਂਦੇ ਹੈਗੇ ਕੁਝ, ਉਹਦੇ ਨਾਲ ਬੁਖਾਰ ਉਤਰ ਜਾਂਦਾ ਜੀ ਇਹਦੇ ਨਾਲ। ਇਹ ਤੁਸੀਂ ਉਹਨੇ ਯੂਜ਼ ਕਰਦੇ ਹੈ। ਜਿਹੜੇ ਕਹਿੰਦੇ ਪਿਸ਼ਾਬ ਘੱਟ ਆਉਂਦਾ ਹੈਗਾ ਵੀ ਥੋੜ੍ਹਾ ਆਉਂਦਾ ਹੈਗਾ ਉਹਨਾਂ ਨੂੰ, ਉਹ ਤੁਸੀਂ ਆਪਣੇ ਅਨਾਰ ਦੇ ਛਿਲਕਿਆਂ ਦਾ ਪਾਊਡਰ ਜਿਹੜਾ ਹੁੰਦਾ, ਅਨਾਰ ਦੇ ਛਿਲਕੇ ਲੈ ਕੇ ਸੁਕਾ ਕੇ ਉਹਨਾਂ ਦਾ ਪਾਊਡਰ ਤੁਸੀਂ 1 ਚਮਚਾ ਲੈ ਲਿਆ ਕਰੋ। ਜਾਂ ਫਿਰ ਆਪਣੇ ਦੁੱਧ ਦੇ ਵਿੱਚੋਂ ਤੁਸੀਂ ਗੁੜ ਉਬਾਲ ਕੇ ਉਹ ਪੀ ਲਿਆ ਕਰੋ, ਉਹ ਵੀ ਪਿਸ਼ਾਬ ਲੈਣੇ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਆਪਣੇ ਪਿਆਜ਼, ਥੋੜ੍ਹਾ ਜਿਹਾ ਪਿਆਜ਼ ਦਾ ਰਸ ਜਾਂ ਨਹੀਂ ਅੱਧਾ ਕੁ ਪਿਆਜ਼ ਪਾਣੀ ਮਾ ਉਬਾਲ ਕੇ ਉਹਦਾ ਸੂਪ ਜਿਹਾ ਬਣ ਜਾਊਗਾ, ਉਹ ਪੀ ਲਿਆ ਕਰੋ, ਉਹ ਵੀ ਵਧੀਆ ਪਿਸ਼ਾਬ ਲਿਆ ਦੂਗਾ। ਫਿਰ ਔਲਿਆਂ ਦਾ ਜੂਸ ਜਿਹੜਾ ਹੁੰਦਾ 5-6 ਚਮਚੇ ਔਲਿਆਂ ਦਾ ਜੂਸ ਲੈ ਕੇ ਅਤੇ 1 ਗਲਾਸ ਪਾਣੀ ਮਾ ਪਾ ਲੈਣਾ ਹੈਗਾ ਅਤੇ ਸ਼ੱਕਰ ਮਿਲਾ ਕੇ ਉਹ ਪੀ ਲਿਆ ਕਰੋ ਤੁਸੀਂ। ਫਿਰ ਖੀਰੇ ਦਾ ਜੂਸ, ਮੂਲੀ ਦਾ ਜੂਸ, ਇਹੋ ਜਿਹੀ ਚੀਜ਼ਾਂ ਥੋੜ੍ਹਾ ਜਿਹਾ ਕਾਲਾ ਲੂਣ ਪਾ ਕੇ ਇਹ ਪੀ ਲਿਆ ਕਰੋ, ਇਹ ਵਧੀਆ। ਫਿਰ ਛੋਟੀਆਂ ਇਲਾਇਚੀਆਂ ਜਿਹੜੀਆਂ ਹੁੰਦੀਆਂ ਹੈਗੀਆਂ 5-6 ਬਾਲ ਕੇ ਛੋਟੀਆਂ ਇਲਾਇਚੀਆਂ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਗਰਮ ਪਾਣੀ ਲੈ ਕੇ
ਉਹਦੇ ਵਿੱਚ ਨਾ 2-3 ਚਮਚੇ ਸਤ ਇਸਬਗੋਲ ਜਿਹੜਾ ਹੁੰਦਾ ਜੀ ਉਹ ਪਾ ਕੇ ਪਤਲਾ ਜਿਹਾ ਰੱਖਣਾ, ਵੀ ਗਾੜਾ ਨਹੀਂ ਹੁੰਦਾ ਨਾ ਪਾਣੀ, ਜੀ ਉਹ ਪੀ ਲਓ ਤੁਸੀਂ। ਉਹਦੇ ਨਾਲ ਵੀ ਆਪਣੇ ਪਿਸ਼ਾਬ ਖੁੱਲ੍ਹ ਕੇ ਆ ਜਾਂਦਾ ਜੀ। ਜੇ ਨਹੀਂ ਬਾਹਲੀ ਉਹ ਤਕਲੀਫ ਹੈ ਵੀ ਕੱਟੇ ਵਾਲਾ ਆਉਂਦਾ ਤਾਂ ਤੁਸੀਂ ਔਲਿਆਂ ਦਾ ਚੂਰਨ ਲੈ ਲੈਣਾ ਹੈਗਾ 10 ਗ੍ਰਾਮ, ਕਲਮੀ ਸ਼ੋਰਾ ਪਾ ਦਿਆਂ ਵਿੱਚ ਮੈਂ 1 ਚੁਟਕੀ, ਇਹ ਮਿਕਸ ਜਿਹਾ ਕਰਕੇ ਇਹਦਾ ਗਾਰਾ ਜਿਹਾ ਮਗਰ ਬਣਾ ਲੈਣਾ, ਥੋੜ੍ਹਾ ਜਿਹਾ ਪਾਣੀ ਪਾ ਕੇ। ਉਹ ਧੁੰਨੀ ਦੇ ਵਿੱਚ ਤੁਸੀਂ ਆਪਣੇ ਉਹਦਾ ਰੱਖ ਲਓ ਜਿਹੜਾ ਲੇਪ ਜਾ, ਉਹ ਧੁੰਨੀ ਦੇ ਵਿੱਚ ਆਪਣੇ ਉਂਗਲੀ ਭਰ ਕੇ ਉਹ ਰੱਖ ਲਓ। ਇਹਦੇ ਨਾਲ ਵੀ ਪਿਸ਼ਾਬ ਆਪਣੇ ਆ ਜਾਂਦਾ ਜੀ ਇਹਦੇ ਨਾਲ। ਫਿਰ ਐਂ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਐਪਲ ਦਾ ਜੂਸ ਲੈ ਸਕਦੇ ਹੈਗੇ, ਅਤੇ ਉਹਦੇ ਵਿੱਚੋਂ ਤੁਸੀਂ ਅਦਰਕ ਦਾ ਰਸ 1 ਚਮਚਾ, ਇਹ ਤੁਸੀਂ ਲਗਾਤਾਰ ਪੀਂਦੇ ਰਹੋ 2-3 ਹਫ਼ਤੇ, ਇਹਦੇ ਨਾਲ ਵੀ ਪਿਸ਼ਾਬ ਖੁੱਲ੍ਹ ਜਾਂਦਾ ਜੀ ਇਹਦੇ ਨਾਲ। ਫਿਰ ਬਾਥੂ ਦੇ ਪੱਤਿਆਂ ਦਾ ਰਸ ਤੁਸੀਂ ਆਪਣੇ ਲੈ ਸਕਦੇ ਹੈਗੇ, ਅਤੇ ਵਿੱਚੋਂ ਔਲਿਆਂ ਦਾ ਜੂਸ ਮਿਲਾ ਕੇ ਮਿਕਸ ਕਰਕੇ ਇਹ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਉਹਨੇ ਸਾਹ ਫੁੱਲਦਾ ਹੈਗਾ, ਉਹ ਸੁੰਡ, ਕਾਲੀ ਮਿਰਚਾਂ ਅਤੇ ਮਗਾਂ ਇਹ ਬਰਾਬਰ ਲੈਣੀਆਂ ਹੈਗੀਆਂ। ਚਾਹੇ ਤਾਂ ਤੁਸੀਂ ਸ਼ਹਿਦ ਮਾ ਪਾ ਕੇ ਆਪਣੇ 1 ਚਮਚਾ ਲੈਣਾ ਹੈਗਾ ਇਹਨਾਂ 3 ਦਵਾਈਆਂ ਦਾ ਮਿਕਸ ਕਰਕੇ, ਚਾਹੇ ਤਾਂ ਸ਼ਹਿਦ ਮਾ ਪਾ ਕੇ ਲੈ ਲਓ, ਨਹੀਂ ਖੰਡ ਮਾ ਮਿਕਸ ਕਰਕੇ ਉਹ ਮਾ ਪਾ ਕੇ ਚੂਸ ਲਓ। ਜਾਂ ਫਿਰ ਸਾਹ ਫੁੱਲ ਦੇ ਵਾਸਤੇ ਅਨਾਰ ਦੇ ਛਿਲਕੇ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਅਨਾਰ ਦੇ ਛਿਲਕੇ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਅੱਧਾ ਚਮਚਾ ਪਾਊਡਰ ਦਾ ਅਤੇ ਅੱਧਾ ਚਮਚਾ ਸ਼ਹਿਦ ਦਾ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਆਪਣੇ ਕਈ ਵਾਰੀ ਜੇ ਤੁਹਾਨੂੰ ਉੱਥੋਂ ਜਾਣ ਦਾ ਖੰਘ ਜਿਹੀ ਆਉਂਦੀ ਰਹਿੰਦੀ ਹੈਗੀ, ਵੀ ਸਾਹ ਜਿਹਾ ਚੜ੍ਹਦਾ ਰਹਿੰਦਾ ਹੈਗਾ, ਤਾਂ ਤੁਸੀਂ ਲੈਣੀ ਹੈਗੀ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਬਰਾਬਰ ਲੈਣੀਆਂ ਹੈਗੀਆਂ। ਇਹਦਾ ਅੱਧਾ ਚਮਚਾ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ। ਫਿਰ ਹੋਰ ਇਲਾਜ ਹੈਗਾ ਇਹਦਾ, ਤੁਸੀਂ ਸੁੱਕੇ ਔਲਿਆਂ ਦਾ ਪਾਊਡਰ ਲੈ ਲੈਣਾ ਹੈਗਾ, ਅਤੇ ਮਲੱਠੀ ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹਦਾ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ ਮਲੱਠੀ ਦਾ ਹੀ ਤੁਸੀਂ ਆਪਣੇ ਚਾਹ ਜੀ ਬਣਾ ਕੇ ਪੀ ਸਕਦੇ ਹੈਗੇ, ਵਿੱਚ ਛੋਟੀਆਂ ਇਲਾਇਚੀਆਂ ਪਾ ਲਈਆਂ 2-3, ਮਲੱਠੀ ਪਾ ਲਈ, ਇਹ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਫਿੱਗ ਜਿਹੜੇ ਹੁੰਦੇ 3-4 ਫਿੱਗ, ਇਹ ਪਾਣੀ ਮੈਂ ਭਿਓ ਕੇ ਰਾਤ ਨੂੰ ਰੱਖਦੇ, ਸਵੇਰ ਨੂੰ ਖਾਲੀ ਪੇਟ ਉੱਠ ਕੇ ਖਾ ਲਓ, ਇਹ ਵੀ ਆਪਣੇ ਦਮੇ ਵਾਸਤੇ ਵਧੀਆ ਚੀਜ਼ ਹੈਗੀ ਜੀ। ਇਹ ਗਲੇ ਢਿੱਡ ਸਾਫ਼ ਹੋ ਜਾਂਦਾ ਸਾਰਾ, ਤਾਕਤ ਵੀ ਆਉਂਦੀ ਹੈ ਬੰਦੇ ਨੂੰ। ਬੁੱਢੇ ਬੰਦਿਆਂ ਨੂੰ ਤਾਂ ਬਹੁਤ ਖਾਣੇ ਚਾਹੀਦੇ ਜੀ ਫਿੱਗ, ਜਿਵੇਂ ਜਿਹੜੇ ਕਮਜ਼ੋਰੀ ਮਹਿਸੂਸ ਕਰਦੇ ਉਹ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਜੇ ਤੁਹਾਨੂੰ ਉਹਨੇ ਇਹਨਾਂ ਦਾ ਪਿਆਜ਼ ਨੂੰ ਤੁਸੀਂ ਕੱਟ ਕੇ ਥੋੜ੍ਹਾ ਜਿਹਾ ਉਹਨੂੰ ਸੁੰਘੀ ਚੱਲੋ, ਉਹਦੇ ਨਾਲ ਵੀ ਸਾਰਾ ਉਹਨੇ ਜਿਹੜਾ ਨੱਕ ਜਿਹਾ ਬੰਦ ਹੁੰਦਾ ਹੋਇਆ ਵਾ ਉਹ ਵੀ ਖੁੱਲ੍ਹ ਜਾਂਦਾ, ਦਮੇ ਨੂੰ ਵੀ ਫਾਇਦਾ ਹੁੰਦਾ, ਆਪਣੇ ਸਾਹ ਵਾਸਤੇ ਵੀ ਫਾਇਦੇਮੰਦ ਚੀਜ਼ ਹੈਗੀ ਜੀ। ਜਾਂ ਫਿਰ ਤੁਸੀਂ ਐਂ ਕਰ ਲਓ, ਦਮਾ ਜਿਹਨਾਂ ਨੂੰ ਲੱਗਦਾ ਹੈਗਾ ਦਮਾ ਹੈਗਾ, 250 ਗ੍ਰਾਮ ਤੁਸੀਂ ਪਿਆਜ਼ ਦਾ ਰਸ ਲੈਣਾ ਹੈਗਾ, ਵਿੱਚੋਂ 250 ਗ੍ਰਾਮ ਵਿੱਚੋਂ ਸ਼ਹਿਦ ਪਾਉਣਾ ਹੈਗਾ, ਅਤੇ 50 ਗ੍ਰਾਮ ਪਾਉਣਾ ਹੈਗਾ ਤੁਸੀਂ ਮਿੱਠਾ ਸੋਡਾ ਜਿਹੜਾ ਹੁੰਦਾ ਜੀ, ਉਹ ਪਾ ਕੇ 1 ਕੱਚ ਦੀ ਸ਼ੀਸ਼ੀ ਭਰ ਕੇ ਰੱਖ ਲਓ ਤੁਸੀਂ, ਐਨ ਚੰਗੀ ਤਰ੍ਹਾਂ ਹਿਲਾ ਕੇ ਉਹਨੂੰ ਮਿਕਸ ਕਰ ਲਓ, ਅਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹ ਦਵੇਂ ਵਾਸਤੇ ਐਨ ਸਾਹ ਦੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ ਜੀ। ਨਹੀਂ ਵੀ ਇਹਦੇ ਵਿੱਚ ਫਿਰ ਤੁਸੀਂ ਨਾਰੀਅਲ ਦਾ ਵੀ ਯੂਜ਼ ਕਰ ਸਕਦੇ ਹੈਗੇ, ਨਾਰੀਅਲ ਦਾ ਤੇਲ ਜਿਹੜਾ, ਜਿਸ ਤਰ੍ਹਾਂ ਤੁਸੀਂ ਖਾਣਾ ਘਰ ਬਣਾਉਂਦੇ ਹੈਗੇ, ਨਾਰੀਅਲ ਦੇ ਤੇਲ ਮਾ ਬਣਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੋਊਗੀ ਉਹਨੇ ਦਵੇਂ ਵਾਲਿਆਂ ਵਾਸਤੇ। ਨਾਰੀਅਲ ਦਾ ਤੇਲ ਜਿਹੜਾ ਜਿਹੜੇ ਕਹਿੰਦੇ ਸੀਗੇ ਉਹਨੇ ਪੈਰਾਂ 'ਤੇ ਗਿੱਟਿਆਂ 'ਤੇ ਸੁੱਜਾ ਜਿਹਾ ਹੈਗਾ, ਉਹ ਤਿਲਾਂ ਦੇ ਤੇਲ ਦੇ ਵਿੱਚੋਂ ਸੁੰਡ ਮਿਕਸ ਕਰਕੇ ਉਹ ਤੁਸੀਂ ਮਾਲਿਸ਼ ਕਰਨੀ ਹੈਗੀ। ਫਿਰ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰਨੀ ਹੈਗੀ, ਤਾਰਪੀਨ ਦੇ ਤੇਲ ਦੀ ਮਾਲਿਸ਼ ਕਰਨੀ ਹੈਗੀ ਤੁਸੀਂ, ਅਤੇ 1 ਚਮਚਾ ਤੁਸੀਂ ਸੁੰਡ ਦਾ ਦੁੱਧ ਦੇ ਨਾਲ ਤੁਸੀਂ ਇਹ ਲੈ ਲਿਆ ਕਰੋ। ਜਿਹੜੇ ਖਾਜੀ ਵਾਸਤੇ ਪੁੱਛਦੇ ਸੀਗੇ ਆਪਣੇ, ਉਹ ਤਾਰੇ ਮੀਰੇ ਦਾ ਤੇਲ ਮਿਲਾਣਾ ਜੀ, ਉਹਨਾਂ ਨੂੰ ਭੁਲੇਖਾ ਸੀਗਾ ਤਾਰਪੀਨ ਦਾ ਤੇਲ ਮਿਲਾਣਾ ਕਿ ਤਾਰੇ ਮੀਰੇ ਦਾ ਜੀ। ਹਾਂਜੀ, 2 ਹਿੱਸੇ ਤੁਸੀਂ ਤਾਰੇ ਮੀਰੇ ਦਾ ਤੇਲ ਲੈਣਾ ਹੈਗਾ, ਅਤੇ 1 ਹਿੱਸਾ ਵਿੱਚ ਮੈਂ ਗਲੈਸਰੀਨ ਪਾਣੀ ਹੈਗੀ। ਇਹਦੀ ਫਿਰ ਮਿਕਸ ਕਰਨ ਚੰਗੀ ਤਰ੍ਹਾਂ ਕਰਕੇ ਇਹਦੀ ਤੁਸੀਂ ਮਾਲਿਸ਼ ਕਰਨੀ ਹੈਗੀ। ਇਹ ਐਨ 100%, ਜਿਸ ਤਰ੍ਹਾਂ ਕਹਿੰਦਾ ਜੀ 100% ਇਹ ਇਲਾਜ ਹੈਗਾ ਪੱਕਾ। ਇਹਦੀ ਐਨ ਤੁਸੀਂ ਮਾਲਿਸ਼ ਕਰੋ, ਪਿੰਡੇ ਦੀ ਖੁਸ਼ਕੀ, ਖਾਸ਼ਕੀ, ਖੁਰਕ ਐਨ ਸਾਰੀਆਂ ਹਟ ਜੂਗੀਆਂ। ਜਿਹੜੇ ਝੁਰੀਆਂ ਜਿਹੀਆਂ ਹੀ ਪਈਆਂ ਹੁੰਦੀਆਂ ਜੀ, ਜਨਾਨੀਆਂ ਆਪਣੀਆਂ 50-50, 60-60 ਡਾਲੇ ਦੀ ਕਰੀਮ ਜੀ ਲਾ ਕੇ ਲਗਾਈ ਜਾਂਦੀਆਂ ਮੂੰਹ 'ਤੇ, ਇਹ ਘਰ ਇਹ ਤੁਸੀਂ ਵਰਤ ਕੇ ਦੇਖੋ ਜੀ, ਐਨ 100% ਕਰੀਮਾਂ ਨਾਲੋਂ ਬਹੁਤ ਜ਼ਿਆਦਾ ਅਤੇ ਛੇਤੀ ਸਾਰੇ ਮੂੰਹ ਦੀਆਂ ਝੋਡੀਆਂ ਐਨ 100% ਗਰੰਟੀ ਨਾਲ ਮੈਂ ਕਹਿੰਦਾ ਜੀ ਵਰਤਿਆ ਵਾ ਇਲਾਜ ਹੈਗਾ, ਆਪਣੇ ਘਰੇ ਵਰਤਿਆ ਹੈਗਾ ਮੈਂ ਇਹ ਤੁਸੀਂ ਆਪਣੇ ਵਰਤ ਕੇ ਦੇਖੋ, ਬਹੁਤ ਬਹੁਤ ਵਧੀਆ ਚੀਜ਼ ਹੈ ਜੀ, ਐਨ ਪੂਰੀ ਜਿਸ ਤਰ੍ਹਾਂ ਕਹਿੰਦੇ ਨੇ ਪ੍ਰੋਫੈਸ਼ਨਲ ਚੀਜ਼। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਛਾਲੇ, ਉਹ ਮਗਾਂ ਅਤੇ ਸ਼ਹਿਦ, ਇਹ ਤੁਸੀਂ ਮੂੰਹ ਪਾ ਕੇ ਆਪਣੇ 1-2 ਮਿੰਟ ਰੱਖ ਕੇ ਚਾਹੇ ਤਾਂ ਅੰਦਰ ਨਿਕਾਲ ਲਓ, ਚਾਹੇ ਬਾਹਰ ਥੁੱਕ ਦਿਓ, ਵਧੀਆ ਚੀਜ਼ ਹੈ। ਬਾਹਰ ਵੀ ਥੁੱਕ ਦਿਓ ਤਾਂ ਵੀ ਛਾਲਿਆਂ ਦਾ ਪਾਣੀ ਜਾਂ ਬਾਹਰ ਜਾਂ ਨਿਕਲ ਜੂਗਾ।
ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਜਿਹੜੀ ਛੋਟੀ ਹੱਡਾਂ, ਕਾਲੀ ਜੰਗ ਹੱਡ ਜਿਹਨੂੰ ਕਹਿੰਦੇ ਹੈਗੇ, ਉਹ ਮੂੰਹ ਪਾ ਕੇ ਤੁਸੀਂ ਚੂਸਣ ਲਾ ਜਾਓ, ਜਾਂ ਰੋਟੀ ਖਾਣੇ ਦੇ ਬਾਅਦ ਚੂਸ ਲਈ ਭਾਵੇਂ, ਜਦ ਤੁਹਾਡਾ ਟਾਈਮ ਲੱਗਦਾ ਉਹ ਤੁਸੀਂ ਆਪਣੇ ਚੂਸ ਲੈ ਕਰੋ। ਇਹਦੇ ਨਾਲ ਵੀ ਛਾਲੇ ਹਟ ਜਾਂਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਆਪਣੇ ਸੁਹਾਗੇ ਦੀ ਖਿੱਲ ਕਰਕੇ 15 ਗ੍ਰਾਮ ਤੁਸੀਂ ਸੁਹਾਗੇ ਦੀ ਖਿੱਲ, ਸੌਰੀ 1 ਚਮਚਾ ਤੁਸੀਂ ਲੈਣਾ ਹੈਗਾ ਸੁਹਾਗੇ ਦੀ ਖਿੱਲ ਦਾ, ਅਤੇ 15 ਗ੍ਰਾਮ ਵਿੱਚ ਮੈਂ ਗਲੈਸਰੀਨ ਜਿਹੜੀ ਹੁੰਦੀ ਉਹਦੇ ਵਿੱਚ ਮੈਂ ਮਿਕਸ ਕਰ ਲੈਣਾ ਹੈਗਾ ਤੁਸੀਂ ਉਹ ਸੁਹਾਗਾ। ਚਿੱਟਾ ਚਿੱਟਾ ਜਿਹਾ ਬਣ ਜੂਗਾ ਉਹ ਫਿਰ ਤੁਸੀਂ ਤਾਂ ਚਾਹੇ 1 ਚਮਚਾ ਜਾਂ ਅੱਧਾ ਚਮਚਾ ਮੂੰਹਾਂ ਪਾ ਕੇ ਉਹ 2-4 ਮਿੰਟ ਰੱਖਣਾ ਹੈਗਾ ਤੁਸੀਂ, ਉਹ ਰੱਖੀ ਚੱਲੋ। ਨਹੀਂ ਤਾਂ ਆਪਣੇ ਟਿਪ ਨਾਲ ਲਗਾ ਕੇ ਸਾਰੇ ਛਾਲਿਆਂ 'ਤੇ ਲਗਾ ਲਓ। ਅੱਧੇ ਚਮਚੇ ਵਾਲਾ ਵਧੀਆ ਹਿਸਾਬ ਹੈ, ਅੱਧਾ ਕੁ ਚਮਚਾ ਮੂੰਹਾਂ ਪਾ ਕੇ 2-4 ਮਿੰਟ ਘੁਮਾ ਕੇ ਜੀਭ ਨਾਲ ਸਾਰੇ ਜਗ੍ਹਾ ਲੱਗ ਜਾਂਦਾ, ਉਹਦੇ ਨਾਲ ਸਾਰਾ ਹਟ ਜੂਗਾ ਛਾਲਿਆਂ ਦਾ ਪ੍ਰੋਗਰਾਮ। ਫਿਰ ਆਪਣੇ ਜੇ ਤੁਹਾਨੂੰ ਸ਼ਹਿਤੂਤ ਦਾ ਸਰਬਤ ਮਿਲਦਾ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਟਮਾਟਰ ਤੁਸੀਂ ਖਾ ਸਕਦੇ ਹੈਗੇ, ਵਾਲੇ ਟਮਾਟਰ ਦੇ ਜੂਸ ਦੀਆਂ ਤੁਸੀਂ ਕੁੱਲੀਆਂ ਜਿਹੀਆਂ ਕਰ ਲਿਆ ਕਰੋ ਭਾਵੇਂ, ਉਹਦੇ ਨਾਲ ਵੀ ਛਾਲੇ ਹਟ ਜਾਂਦੇ ਜੀ। ਇਹਦੇ ਨਾਲ ਫਿਰ ਤੁਸੀਂ ਥੋੜ੍ਹਾ ਨਹੀਂ ਤਾਂ 20 ਗ੍ਰਾਮ ਮਿਸ਼ਰੀ ਲੈਣੀ ਹੈਗੀ, 5 ਗ੍ਰਾਮ ਤੁਸੀਂ ਕਪੂਰ ਲੈਣਾ ਹੈਗਾ। ਇਹ ਮਿਕਸ ਕਰਕੇ ਇਹ ਮੂੰਹਾਂ ਪਾ ਕੇ ਰੱਖ ਲਈ ਚੁਟਕੀ ਜੀ ਭਰ ਕੇ, ਇਹਦੇ ਨਾਲ ਵੀ ਹੌਲੀ ਹੌਲੀ ਥਾਰੇ ਛਾਲੇ ਹਟ ਜਾਂਦੇ ਜੀ। ਫਿਰ ਗੁਲਾਬ ਦੇ ਫੁੱਲ ਲੈ ਕੇ ਉਹਨਾਂ ਨੂੰ ਪਾਣੀ ਦੇ ਵਿੱਚੋਂ ਚੰਗੀ ਤਰ੍ਹਾਂ ਉਬਾਲ ਕੇ ਉਹਦਾ ਕਾੜਾ ਜਿਹਾ ਬਣਾ ਕੇ ਤੁਸੀਂ ਉਹ ਆਪਣੇ ਲੈ ਸਕਦੇ ਹੈਗੇ। ਉਹ ਤੁਸੀਂ ਕੁੱਲੀਆਂ ਕਰ ਲਿਆ ਕਰੋ ਭਾਵੇਂ ਉਹਦੇ ਨਾਲ, ਕੁੱਲੀਆਂ ਕਰਨੀਆਂ ਇਹਦੇ ਨਾਲ। ਫਿਰ ਤ੍ਰਿਫਲਾ ਪਾਊਡਰ ਤੁਸੀਂ ਲਾ ਜਾਓ 1-2 ਚਮਚੇ ਤ੍ਰਿਫਲਾ ਪਾਊਡਰ ਦਾ ਭਿਓ ਕੇ ਪਾਣੀ ਦੇ ਵਿੱਚੋਂ ਰਾਤ ਨੂੰ ਰੱਖਤਾ, ਸਵੇਰ ਨੂੰ ਪੀ ਲਿਆ ਕਰੋ। ਇਹ ਪੇਟ ਦੀ ਖਰਾਬੀ ਨਾਲ ਇਹ ਹੁੰਦੇ ਜੀ, ਗਰਮੀ ਹੁੰਦੀ ਜਿਹਦੇ ਪੇਟ ਦੇ ਵਿੱਚੋਂ ਤਾਂ ਛਾਲੇ ਲੱਗ ਜਾਂਦੇ ਮੂੰਹਾਂ ਪੈਣ, ਉਹ ਤੁਸੀਂ ਆਪਣੇ ਲੈ ਲਿਆ ਕਰੋ ਇਹਦੇ ਨਾਲ। ਜਾਂ ਫਿਰ ਮਲੱਠੀ ਜਿਹੜੀ ਹੁੰਦੀ ਹੈ ਥੋੜ੍ਹੀ 1 ਚਮਚਾ, ਅੱਧਾ ਚਮਚਾ ਮਲੱਠੀ ਦਾ, ਅੱਧਾ ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਲਗਾ ਸਕਦੇ ਹੈਗੇ। ਜਿਹੜੇ ਨਕਸੀਰ ਕਹਿੰਦੇ ਸੀਗੇ ਨਿਆਣੇ ਨਕਸੀਰ ਫੁੱਟਦੀ ਹੈ, ਇੱਕ ਤਾਂ ਉਹਨੂੰ ਤੁਸੀਂ ਔਲੇ ਦਾ ਮੁਰੱਬਾ ਖਿਲਾਉਣਾ ਨਿਆਣੇ ਨੂੰ, ਜਾਂ ਸਿਆਣਾ ਵੀ ਹੈਗਾ, ਔਲੇ ਦਾ ਮੁਰੱਬਾ ਖਿਲਾਓ। ਔਲੇ ਦੇ ਰਸ ਦੇ ਵਿੱਚ ਔਲੇ ਦੇ ਰਸ ਦੀਆਂ 2-3 ਬੂੰਦਾਂ ਨੱਕ 'ਚ ਪਾ ਦੇ ਕਰੋ, ਉਹ ਵੀ ਵਧੀਆ ਠੀਕ ਰਹਿੰਦਾ ਜੀ। ਅਤੇ ਔਲਾ ਅਤੇ ਮਲੱਠੀ ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਦੇ ਸਕਦੇ ਹੈਗੇ, ਜਾਂ ਫਿਰ ਅੱਧਾ ਚਮਚਾ ਤੁਸੀਂ ਆਪਣੇ ਦੇ ਸਕਦੇ ਹੈਗੇ। ਹਾਂਜੀ, ਨਕਸੀਰ ਵਾਸਤੇ ਪੁੱਛਦੇ ਸੀਗੇ ਜੇ ਇਹ ਇੰਡੀਆ ਹੈਗਾ ਕੋਈ ਜਿਹੜੀ ਬੋਹੜ ਦੇ ਦਰਖਤ ਦੀ ਹੁੰਦੀ ਹੈ ਜੀ, ਨਕਸੀਰ ਵਾਸਤੇ ਹੀ ਹੈ ਵੀ। ਬੋਹੜ ਦੇ ਦਰਖਤ ਦੀ ਜੇ ਦਾੜੀ ਲਟਕਦੀ ਹੁੰਦੀ ਉਹਨਾਂ ਨੂੰ ਪੀਸ ਕੇ, ਜੇ ਬੱਚਾ ਤਾਂ ਅੱਧਾ ਚਮਚਾ ਲੱਸੀ ਨਾਲ ਦੇਣਾ ਹੈਗਾ, ਜੇ ਸਿਆਣਾ ਤਾਂ 1 ਚਮਚਾ, ਨਹੀਂ ਤਾਂ ਪਿਆਜ਼ ਕੱਟ ਕੇ ਤੁਸੀਂ ਸੁੰਘੀ ਚੱਲੋ, ਇਹਦੇ ਨਾਲ ਨਕਸੀਰ ਹਟ ਜਾਂਦੀ ਹੈ। ਫਿਰ ਬੱਚਾ ਹੈਗਾ ਤਾਂ ਅਨਾਰ ਦਾ ਜੂਸ ਜ਼ਿਆਦਾ ਪਿਲਾਓ ਉਹਨੂੰ, ਅਨਾਰ ਦਾ ਜੂਸ, ਅੰਗੂਰਾਂ ਦਾ ਜੂਸ, ਇਹ ਆਪਣੇ ਹੋ ਜਾਂਦਾ ਜੀ। ਫਿਰ ਫਿੱਗ ਤੁਸੀਂ 2 ਫਿੱਗ ਨਿਆਣੇ ਨੂੰ ਖਿਲਾ ਦੇ ਕਰੋ, ਜੇ ਸੁੱਕਿਆਂ ਦਾ, ਜੇ ਤਾਜ਼ੇ ਹੈਗੇ ਤਾਂ ਅਸੀਂ ਖਾ ਲਿਆ ਕਰੇ, ਨਹੀਂ ਤਾਂ ਭਿਓ ਕੇ ਰੱਖਦੇ ਥੋੜ੍ਹੇ ਜਿਹੇ ਗਿੱਲੇ ਜਿਹੇ ਕਰਕੇ ਉਹ ਆਪਣੇ ਖਿਲਾਤੇ, ਇਹਦੇ ਨਾਲ ਵੀ ਉਹਨੇ ਜਿਹੜੀ ਨਕਸੀਰ ਬੰਦ ਹੋ ਜਾਂਦੀ ਜੀ। ਯਾਨੀ ਜੀ ਫਿਰ ਗੁਲਕੰਦ ਖਿਲਾ ਸਕਦੇ ਹੈਗੇ, ਬੱਚਾ ਹੈਗਾ 2-3 ਚਮਚੇ ਗੁਲਕੰਦ ਦੇ ਖਿਲਾ ਦੇ ਕਰੇ ਉਹਨੂੰ, ਤਾਂ ਵੀ ਠੀਕ ਹੈਗੀ ਇਹ ਨਕਸੀਰ ਵਾਸਤੇ। ਫਿਰ ਤੁਸੀਂ ਆਪਣੇ ਦੇ ਸਕਦੇ ਹੈਗੇ ਨਾਰੀਅਲ ਜਿਹੜਾ ਹੁੰਦਾ, ਤਾਜ਼ਾ ਨਾਰੀਅਲ ਲੈ ਕੇ ਭੰਨ ਕੇ ਉਹਦੀ ਆਪਣੇ ਜਿਹੜੀ ਗਿਰੀ ਜੀ ਹੁੰਦੀ ਹੈ ਉਹ ਨਿਆਣੇ ਨੂੰ ਖਿਲਾਤੀ, ਇਹ ਵੀ ਨਕਸੀਰ ਵਾਸਤੇ ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਤੁਸੀਂ 10 ਬਦਾਮ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣੇ ਹੈਗੇ, ਅਤੇ ਉਹਦੇ ਛਿੱਲਕ ਲਾ ਕੇ ਅਤੇ ਥੋੜ੍ਹੇ ਜਿਹੇ ਤਵੇ ਦੇ ਉੱਤੇ ਉਹਨਾਂ ਨੂੰ ਭੁੰਨ ਲੈਣਾ ਹੈਗਾ, ਸੇਕ ਜਿਹਾ ਲਵਾ ਲੈਣਾ ਹੈਗਾ, ਅਤੇ ਫਿਰ ਉਹ ਸ਼ੱਕਰ ਨਾਲ ਨਿਆਣੇ ਨੂੰ ਖਿਲਾ ਦਿਓ, ਉਹਦੇ ਨਾਲ ਵੀ ਨਕਸੀਰ ਸਾਰੀ ਬੰਦ ਹੋ ਜਾਂਦੀ। ਅਤੇ ਅੰਗੂਰ ਦੇ ਰਸ ਦੀਆਂ ਤੁਸੀਂ 2-3 ਬੂੰਦਾਂ ਨੱਕ ਮਾਂ ਵੀ ਪਾ ਸਕਦੇ ਹੈਗੇ, ਇਹਦੇ ਨਾਲ ਵੀ ਨਕਸੀਰ ਬੰਦ ਹੋ ਜਾਂਦੀ ਜੀ ਇਹਦੇ ਨਾਲ। ਅੱਛਾ, ਅੱਗੇ ਚੱਲਦੇ ਹੈਗੇ ਜੀ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਦੇ ਵਿੱਚੋਂ ਖੂਨ ਆਉਂਦਾ ਹੈਗਾ, ਉਹ ਕਰੈਨਬੇਰੀ ਦਾ ਜੂਸ ਜੇ ਤਾਂ ਥੋੜ੍ਹਾ ਆਉਂਦਾ ਉਹਨਾਂ ਨੂੰ ਤਾਂ ਕਰੈਨਬੇਰੀ ਦਾ ਜੂਸ ਪੀ ਸਕਦੇ ਹੈਗੇ ਜੀ ਉਹਦੇ ਵਿੱਚੋਂ। ਅੱਛਾ, ਨਹੀਂ ਤਾਂ ਫਿਰ ਆਪਣੇ ਤੁਸੀਂ ਐਂ ਕਰਨਾ ਹੈਗਾ, ਇੱਕ ਮਿੱਟੀ ਦਾ ਭਾਂਡਾ ਲੈ ਲੈਣਾ ਹੈਗਾ, ਉਹਦੇ ਵਿੱਚੋਂ 30 ਗ੍ਰਾਮ ਤੁਸੀਂ ਸੁੱਕਾ ਧਨੀਆ ਉਹ ਦੜ ਫੜ ਜਾ ਕਰਕੇ 1 ਕਿਲੋ ਪਾਣੀ ਦੇ ਵਿੱਚੋਂ ਉਹਨੂੰ ਭਿਓ ਦੇਣਾ ਹੈਗਾ ਜੀ। ਉਹ ਫਿਰ ਉਹਦੇ ਵਿੱਚੋਂ ਫਿਰ 30 ਗ੍ਰਾਮ ਤੁਸੀਂ ਆ ਜਿਹੜੇ ਪਤਾਸੇ ਹੁੰਦੇ ਖੰਡ ਦੇ ਪਤਾਸੇ ਮਿੱਠੇ ਖਾਣੇ ਵਾਲੇ, ਉਹ ਪਾ ਦੇਣੇ ਹੈਗੇ ਵਿੱਚ। ਇਹ ਤੁਸੀਂ ਪਾ ਕੇ ਰੱਖ ਦੇਣਾ ਸਾਰੀ ਓਵਰਨਾਈਟ, ਅਤੇ ਉਹਦੇ ਬਾਅਦ ਸਵੇਰ ਨੂੰ ਤੁਸੀਂ ਇਹਦੇ 1 ਕਿਲੋ ਦੇ ਤੁਸੀਂ ਆਪਣੇ 5-6 ਖੁਰਾਕਾਂ ਕਰ ਲੈਣੀਆਂ ਹੈਗੀਆਂ ਤੁਸੀਂ ਵੀ 100-100 200 ਗ੍ਰਾਮ ਦੀਆਂ, ਜਾਂ ਅੱਧਾ ਕਿਲੋ ਪਾਣੀ ਪਾ ਲਓ, ਅੱਧਾ ਕਿਲੋ ਪਾਣੀ ਪਾ ਲਓ, 5 ਖੁਰਾਕਾਂ ਥਾਲੀਆਂ ਬਣ ਜਾਣਗੀਆਂ, 5 ਖੁਰਾਕਾਂ ਬਣ ਜਾਣਗੀਆਂ। ਅੱਧਾ ਕਿਲੋ ਪਾਣੀ, 30 ਗ੍ਰਾਮ ਤੁਸੀਂ ਸੁੱਕਾ ਧਨੀਆ, ਅੱਧਾ ਕਿਲੋ ਪਾਣੀ ਅਤੇ 30 ਗ੍ਰਾਮ ਪਤਾਸੇ ਐਂ ਪਾ ਲਓ ਤੁਸੀਂ, 5 ਖੁਰਾਕਾਂ 100 ਉਹਦੀਆਂ ਬਣਾ ਲਈਆਂ 100-100 ਗ੍ਰਾਮ ਦੀਆਂ। ਇਹ ਦਿਨਾਂ ਤੁਸੀਂ 1 ਵਾਰੀ ਆਪਨੇ ਖ਼ਤਮ ਕਰ ਲੈਣਾ, ਅਗਲੇ ਦਿਨ ਸਵੇਰ ਨੂੰ ਫਿਰ ਭਿਓ ਲੈਣਾ। ਐਂ ਤੁਸੀਂ 2 ਹਫ਼ਤੇ ਕਰੋ ਤਾਂ ਸਾਰੀ ਆਪਣੇ ਜਿਹੜਾ ਪਿਸ਼ਾਬ ਠੀਕ ਹੋ ਜਾਂਦਾ ਜੀ ਖੂਨ ਨਾਲ।
ਜਾਂ ਫਿਰ ਤੁਸੀਂ ਲੈ ਸਕਦੇ ਆ ਪਖੜਾ, ਸ਼ਤਾਵਰ ਤੇ ਮਿਸ਼ਰੀ। ਇਹ ਤੁਸੀਂ ਲੈ ਲਓ, ਇਹ ਬਰਾਬਰ ਲੈ ਕੇ ਤੁਸੀਂ ਇਹ ਤੁਸੀਂ 2 ਚਮਚੇ, ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਐ ਲੈ ਲਓ, ਚਾਹੇ 2 ਚਮਚੇ ਭਾਵੇਂ ਇਕੱਠੇ ਵੀ ਲੈ ਲਓ। ਤਾਂ 1 ਚਮਚਾ ਸਵੇਰ ਨੂੰ 1 ਸ਼ਾਮ ਨੂੰ ਐ ਕਰ ਲਓ। ਦੁੱਧ ਨਾਲ ਤੁਸੀਂ ਆਉਂਦੇ ਲੈਣਾ ਹੈਗਾ ਜੀ, ਇਹ ਵੀ ਵਧੀਆ ਚੀਜ਼ ਹੋਊਗੀ। ਸਿਹਤ ਨਹੀਂ ਤਾਂ ਜਿਹੜੇ ਇੰਡੀਆ ਹੈਗੇ ਭਾਈ, ਉਹ ਬੋਹੜ ਦੇ ਦਰਖਤ ਦੇ ਜਿਹੜੇ ਨਰਮ ਪੱਤੇ ਜੇ ਨਿਕਲਦੇ ਹੁੰਦੇ, ਉਹ ਪੱਤੇ ਸੁਕਾ ਲੈਣੇ ਤੁਸੀਂ ਤੇ ਉਹਨੇ, ਜਾਂ ਫਿਰ ਜੇ ਤਾਜ਼ੇ ਹੀ ਹੈਗੇ, ਜੇ ਨਹੀਂ ਸੁੱਕੇ ਵੀ ਤਾਜ਼ੇ, ਨਹੀਂ ਤਾਂ 3-4 ਪੱਤੇ ਉਹਨਾਂ ਨੂੰ ਚਟਨੀ ਜਿਹੀ ਬਣਾ ਕੇ ਪਾਣੀ ਉਬਾਲ, ਉਹ ਥੋੜ੍ਹਾ ਜਿਹਾ ਉਬਾਲ ਲਓ ਮਾੜਾ ਜਿਹਾ, ਉਹ ਫਿਰ ਉਹਦਾ ਛਾਣ ਕੇ ਉਹ ਪਾਣੀ ਤੁਸੀਂ ਆਉਂਦੇ ਪੀ ਲਿਆ ਕਰੋ। ਜੇ ਪਾਊਡਰ ਬਣਾ ਕੇ ਰੱਖਣਾ ਤਾਂ ਪਾਊਡਰ ਵੀ ਤੁਸੀਂ ਆਉਂਦੇ ਪਾਣੀ ਮੈਂ ਪਹਿਲਾਂ ਰਾਤ ਨੂੰ ਭਿਓ ਕੇ ਰੱਖਦਾ, ਸਵੇਰ ਨੂੰ ਉੱਠ ਕੇ ਪਾਣੀ ਪੀ ਲਿਆ। ਸਵੇਰ ਸ਼ਾਮ 2 ਟਾਈਮ ਕਰੋ, ਇਹਦੇ ਨਾਲ ਵੀ ਫਰਕ ਪੈ ਜਾਊਗਾ ਜੀ ਤੁਹਾਨੂੰ। ਫਿਰ ਨਹੀਂ, ਇੱਕ ਦਵਾਈ ਮਿਲਦੀ ਹੈਗੀ ਜੀ ਉੱਥੇ ਮੌਲਗਿਰੀ, ਇਹਦਾ ਤੁਸੀਂ ਆਪਣੇ ਪਾਊਡਰ ਲੈ ਲੈਣਾ ਹੈਗਾ। ਉਹ 2 ਚਮਚਿਆਂ ਦਾ ਤੁਸੀਂ ਪਾਊਡਰ ਦਾ ਚਾਹ ਜੀ ਬਣਾ ਕੇ ਆਪਣੇ ਸਵੇਰ ਸ਼ਾਮ ਪੀ ਲਿਆ ਕਰੋ। 1-2 ਹਫ਼ਤਿਆਂ ਦੇ ਵਿੱਚ ਹੀ ਉਹਨੇ ਠੀਕ ਹੋ ਜਾਂਦੀ ਜੀ ਬਿਮਾਰੀ ਦੇ ਨਾਲ। ਜੇ ਤੁਸੀਂ ਇੱਥੇ ਚਾਈਨਾ ਤੇ ਵੀ, ਇੱਥੇ ਜੇ ਚੀਨੀਆਂ ਦੀ ਸਟੋਰਾਂ ਜਿਹੀਆਂ ਹੈਗੀਆਂ ਇੱਥੇ ਤੁਹਾਡੇ ਕੰਨੀ, ਤਾਂ ਉਹਦੇ ਵਿੱਚੋਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੈਗੇ। ਇਹਨੂੰ ਮੌਲਗਿਰੀ ਨੂੰ ਬੁਲਟ ਵੁੱਡ ਟਰੀ, ਇਹ ਨਾਂ ਹੈਗਾ ਜੀ ਦਾ ਇੰਗਲਿਸ਼ ਦੇ ਵਿੱਚੋਂ, ਬੁਲਟ ਵੁੱਡ ਟਰੀ। ਇਹ ਤੁਸੀਂ ਤੁਹਾਨੂੰ ਮਿਲਦੀ ਹੈ ਤਾਂ ਤੁਸੀਂ ਇਹਦੀ ਚਾਹ ਜੀ ਬਣਾ ਕੇ ਉਹਨੇ ਪੀ ਲਿਆ ਕਰੋ, ਇਹ ਵੀ ਉਹਨੇ ਠੀਕ ਰਹੂਗੀ ਤੁਹਾਨੂੰ। ਜਾਂ ਫਿਰ ਜੇ ਕੋਈ ਇੰਡੀਆ ਹੈਗਾ ਤਾਂ ਉਹਦੇ ਵਿੱਚੋਂ ਗਲੋ ਦਾ ਰਸ 15 ਗ੍ਰਾਮ ਜੀ। ਕਈ ਵਾਰੀ ਬੁੜਿਆਂ ਨੂੰ ਹੋ ਜਾਂਦਾ ਖੂਨ ਪਿਸ਼ਾਬ ਹੋ ਜਾਂਦਾ, ਖੂਨ ਆ ਜਾਂਦਾ ਪਿਸ਼ਾਬ ਦੇ ਵਿੱਚੋਂ, ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਵੀ। ਗਲੋ ਦਾ ਰਸ ਤੇ ਚੰਦਰ ਕਲਾ ਰਸ, ਇਹ ਨਵੀਂ ਦਵਾਈ ਹੈ ਜੀ। ਚੰਦਰ ਕਲਾ ਰਸ 15 ਗ੍ਰਾਮ ਲੈਣਾ ਹੈ, ਗਲੋ ਦਾ ਰਸ 15 ਗ੍ਰਾਮ, ਬਸ ਇੱਕ ਟਾਈਮ ਦੀ 2 ਮਿਕਸ ਕਰਕੇ ਇੱਕ ਵਾਰੀ ਉਹ ਪੀਣਾ ਜੀ ਇਹ ਦਿਨ 'ਚ। ਇਹ ਵੀ ਵਧੀਆ ਚੀਜ਼ ਹੈਗੀ ਆ, ਖੂਨ ਬੰਦ ਕਰਨੇ ਨੂੰ। ਜੀ ਹੋ ਗਿਆ ਟਾਈਮ? ਹਾਂਜੀ ਹੋ ਗਿਆ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਾਰੇ ਸਤਿ ਸ਼੍ਰੀ ਅਕਾਲ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।